ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਕਰੀਏ ਸ਼ਰਮਾ ਜੀ, ਨਸ਼ਾ ਬਹੁਤ ਵੱਡੀ ਸਮੱਸਿਆ ਹੈ, ਸਮਾਜਿਕ ਸਮੱਸਿਆ ਵੀ ਆ, ਆਰਥਿਕ ਸਮੱਸਿਆ ਤਾਂ ਹੈਗੀ ਹੈ। ਨਸ਼ੇ 'ਚ ਸਰਮਾਇਆ ਬਹੁਤ ਜਾਂਦਾ ਪੰਜਾਬ ਦਾ। ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਹੈ, ਮੁੰਡਾ ਖਿਡਾਰੀ ਸੀ, ਬਿਲਕੁਲ। ਮਾਰਿਆ ਗਿਆ। ਪੰਜਾਬ ਦੇ ਵਿੱਚ ਨਸ਼ੇ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ, ਸਾਨੂੰ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ। ਕੁਲਦੀਪ ਸਿੰਘ ਦੀਪ ਮਤਲਬ ਕਿ ਧਾਲੀਵਾਲ ਹੈ ਮੁੰਡਾ। ਜੀ। ਦੀਪ ਧਾਲੀਵਾਲ ਦੇ ਨਾਂ ਨਾਲ ਜਾਣਿਆ ਜਾਂਦਾ। ਮਾਤਰ 22 ਸਾਲ ਦੀ ਉਮਰ ਆ ਔਰ ਹੂੰ। ਉਹਨੇ ਰਾਸ਼ਟਰੀ ਪੱਧਰ ਦੇ ਉੱਤੇ ਜੂਨੀਅਰਸ਼ਿਪ ਦੇ ਵਿੱਚ ਲਗਾਤਾਰ ਸਿਲਵਰ ਮੈਡਲਾਂ ਤਾਂ ਲਏ ਨੇ, ਬਹੁਤ ਲੰਬੀ ਆ, ਤੇ ਮਤਲਬ ਕਿ 2-3 골ਡ ਮੈਡਲ ਵੀ ਜਿੱਤ ਚੁੱਕਿਆ ਉਹ ਬੱਚਾ। ਸੋ ਜੀ। ਉਹ 골ਡ ਮੈਡਲ ਜੇਤੂ ਬੱਚਾ, ਅਤੇ ਉਹਦੀ ਬਾਂਹ ਕਹਿੰਦੇ ਜਦੋਂ ਕਿ ਦਾਹ ਸੰਸਕਾਰ ਤੋਂ ਪਹਿਲਾਂ ਆਪਣੇ ਜਿਵੇਂ ਇਸ਼ਨਾਨ ਕਰਾਉਣ ਦੀ ਇੱਕ ਰਸਮ ਹੈ, ਜਦੋਂ ਕਰਾਉਣ ਲੱਗੇ ਤਾਂ ਉਹਦੀ ਬਾਂਹ ਸਾਰੀ ਕਹਿੰਦੇ ਸਰਿੰਜਾਂ ਦੀਆਂ ਉਹਦੇ ਨਾਲ ਭਰੀ ਹੋਈ ਸੀ, ਨਿਸ਼ਾਨਾਂ ਨਾਲ, ਇੰਨੀਆਂ ਸਰਿੰਜਾਂ ਲੱਗੀਆਂ ਨੇ। 22 ਸੋ ਸਾਲ ਉਹਦਾ 22 ਸਾਲ ਦਾ ਮੁੰਡਾ, ਤੋਂ ਇੱਥੋਂ ਹਿਸਾਬ ਲਾਓ। ਤੇ ਹੁਣ ਉਹ ਖਤਰਾ ਇਹੀ ਹੈ ਕਿ ਓਵਰਡੋਜ਼ ਨਾਲ ਮਰਿਆ, ਪਰ ਜੀ। ਪਰਿਵਾਰ ਕਹਿੰਦਾ ਚਾਹੇ ਓਵਰਡੋਜ਼ ਹੈ ਚਾਹੇ ਕੁਛ ਹੈ, ਕਤਲ ਹੈ। ਤੇ ਉਹਨਾਂ ਧਿਰਾਂ ਨੂੰ ਨਾਮਜ਼ਦ ਕੀਤਾ ਕਿ ਆਹ ਧਿਰਾਂ ਨੇ ਭਾਈ, ਔਰ ਉਹ ਧਿਰਾਂ ਬਾਰੇ ਜਦੋਂ ਪਤਾ ਪੜਚੋਲ ਹੋਈ ਤਾਂ ਪਤਾ ਲੱਗਿਆ ਕਿ ਉਹ ਭਾਈ ਨਸ਼ੇ ਨਾਲ ਜੁੜੇ ਹੋਏ ਲੋਕ ਨੇ। ਤੇ ਉਹਨਾਂ ਦੇ ਸੰਪਰਕ 'ਚ ਕਿਵੇਂ ਆ, ਇਹ ਕੋਚ ਵੀ ਹੈਰਾਨ ਹੈ ਉਸ ਬੱਚੇ ਦਾ। ਉਹ ਕਹਿੰਦਾ ਕਿ ਜਦੋਂ ਇਹ ਸਾਡੀ ਅਕੈਡਮੀ 'ਚ ਆਇਆ ਤਾਂ ਸ਼ੁਰੂ ਦੇ ਦਿਨਾਂ ਦੇ ਵਿੱਚ ਹੀ, ਜਦੋਂ ਇਸਨੇ ਕੋਈ ਟ੍ਰੇਨਿੰਗ ਨਹੀਂ ਲਈ ਸੀ, ਉਹਨਾਂ ਦਿਨਾਂ 'ਚ ਇਹਦੇ ਜੋਸ਼ ਔਰ ਜਜ਼ਬੇ ਨੂੰ ਦੇਖ ਕੇ ਮੈਨੂੰ ਲੱਗਦਾ ਸੀ ਕਿ ਲੈ ਵੀ ਪੰਜਾਬ ਨੂੰ ਇੱਕ ਹੀਰਾ ਖਿਡਾਰੀ ਮਿਲ ਗਿਆ, ਇਹ ਦੇਸ਼ ਔਰ ਦੁਨੀਆ ਦੇ ਵਿੱਚ ਸਾਡਾ ਨਾਮ ਚਮਕਾਊਗਾ। ਔਰ ਉਸੇ ਕਦਮਾਂ ਦੇ ਉੱਤੇ ਤੁਰਦਿਆਂ ਹੋਇਆ ਉਹਨੇ ਰਾਸ਼ਟਰੀ ਖੇਡਾਂ ਦੇ ਵਿੱਚ ਲਗਾਤਾਰ ਜਦੋਂ ਮੈਡਲ ਜਿੱਤਣੇ ਸ਼ੁਰੂ ਕੀਤੇ, ਕਹਿੰਦੇ ਚਾਂਦੀ ਜਿੱਤਣਾ ਤਾਂ ਉਹਦੇ ਲਈ ਆਮ ਹੋ ਗਿਆ ਸੀਗਾ। ਤੇ ਉਸ ਤੋਂ ਬਾਅਦ ਜਦੋਂ ਲਗਾਤਾਰ 3 ਵਾਰ 골ਡ ਮੈਡਲ ਵੀ ਜਿੱਤ ਲਿਆ, ਤਾਂ ਲੱਗਿਆ ਕਿ ਲੈ ਵੀ ਹੁਣ ਇਹ ਤਰਾਸ਼ਿਆ ਹੋਇਆ ਹੀਰਾ ਬਣਦਾ ਜਾ ਰਿਹਾ। ਪਰ ਕਹਿੰਦੇ ਕਿ ਪਿਛਲੇ ਦਿਨਾਂ ਤੋਂ ਦੌਰਾਨ ਜਿਵੇਂ ਮਤਲਬ ਕਿ ਕਦੇ ਖੇਡ ਤੋਂ ਦੂਰ ਹੋਣਾ, ਗਰਾਊਂਡ ਤੋਂ ਦੂਰ ਰਹਿਣਾ, ਲੇਟ ਆਉਣਾ, ਕੁਤਾਹੀ ਕਰਨ ਲੱਗ ਜਾਣਾ, ਇਹ ਜਦੋਂ ਧਿਆਨ ਆਉਣ ਵਾਲੀਆਂ ਗੱਲਾਂ ਵੀ ਚਰਚਾ 'ਚ ਆਈਆਂ। ਤੇ ਇੱਧਰ ਆਹ ਬੱਚਿਆਂ ਨਾਲ ਪਤਾ ਲੱਗਿਆ ਕਿ ਇਹਨਾਂ ਨਾਲ ਅੱਜ ਕੱਲ੍ਹ ਮਿਲਦਾ ਜੀ। ਤੇ ਜਦੋਂ ਉਹਨਾਂ ਬਾਰੇ ਪਤਾ ਲੱਗਿਆ ਤਾਂ ਪਤਾ ਲੱਗਿਆ ਕਿ ਉਹ ਤਾਂ ਭਾਈ ਚਿੱਟੇ ਦੇ ਉਹ ਸੰਪਰਕ 'ਚ ਨੇ। ਤੇ ਇਹਦੀਆਂ ਮਤਲਬ ਕਿ ਇਸ ਮਸਲੇ ਨੂੰ ਲੈ ਕੇ ਬੱਚੇ ਦੀ ਜਾਨ ਜਾਣ ਦਾ ਮਤਲਬ ਸਾਫ਼ ਹੈ ਕਿ ਨਸ਼ਾ ਸਾਡੇ ਖੇਡਾਂ ਤੱਕ, ਕਿਉਂਕਿ ਕਬੱਡੀ ਵਾਲਾ ਮਸਲਾ ਪੰਜਾਬ 'ਚ ਬਹੁਤ ਉੱਠਦਾ ਰਿਹਾ, ਕਬੱਡੀ ਖਿਡਾਰੀਆਂ ਵਾਲਾ ਮਸਲਾ ਬਹੁਤ ਉੱਠਦਾ ਰਿਹਾ, ਪਰ ਉੱਥੇ ਵੀ ਜੇਕਰ ਉੱਠਦਾ ਸੀ ਤਾਂ ਇਹ ਉੱਠਦਾ ਸੀ ਕਿ ਉਹ ਰੇਡ ਪਾਉਣ ਲਈ, ਉਹ ਜਾਫਾ ਲਾਉਣ ਲਈ, ਉਹਦੇ ਲਈ ਜੀ ਮਤਲਬ ਕੋਈ ਅਜਿਹੀ ਤਾਕਤ ਦੀ ਵਰਤੋਂ ਕਰ ਲੈਂਦੇ ਨੇ ਜੀ, ਮਤਲਬ ਕਿ ਤੁਰੰਤ ਜਿਹੜੀ ਜ਼ਿਆਦਾ ਸ਼ਕਤੀ ਆ ਜਾਵੇ, ਉਹਦੀਆਂ ਚਰਚਾਵਾਂ ਜ਼ਿਆਦਾ ਆਉਂਦੀਆਂ ਸੀਗੀਆਂ। ਪਰ ਇਸ ਕਦਰ ਕਿ ਬੱਚੇ ਜਿਹੜੇ ਖੇਡ ਮੈਦਾਨ 'ਚ ਹੋਣ, ਉਹ ਮਤਲਬ ਤਾਂ ਇਹ ਹੁੰਦਾ ਕਿ ਬੱਚਾ ਜੇ ਖੇਡ ਨਾਲ ਜੁੜ ਗਿਆ ਤਾਂ ਇਹਦਾ ਮਤਲਬ ਉਹਨੂੰ ਨਸ਼ਿਆਂ ਦੀ ਗਿਰਫਤ 'ਚੋਂ ਦੂਰ ਰਹੂਗਾ। ਪਰ ਇੱਥੇ ਉਲਟ ਹੋ ਰਿਹਾ ਕੀ? ਸੋ ਇਸ ਲਈ ਸਵਾਲ ਇਹ ਹੈ ਕਿ ਇਹਨਾਂ ਬੱਚਿਆਂ ਦੇ ਟਰੈਕ ਸੂਟਾਂ ਵਾਲੀਆਂ ਜੇਬਾਂ ਦੇ ਵਿੱਚ ਕੌਣ ਸਰਿੰਜਾਂ ਪਾ ਰਿਹਾ, ਇਹ ਮਸਲਾ ਹੈ। ਇੱਥੇ ਨਜ਼ਰ ਕਰਨ ਦੀ ਲੋੜ ਹੈ। ਤੇ ਇਸ ਮਸਲੇ ਤੇ ਉਸ ਇਲਾਕੇ ਦੀਆਂ ਧਿਰਾਂ, ਸੰਗਠਨਾਂ ਦਾ ਇਹ ਵੀ ਦੱਸਣਾ ਹੈ ਕਿ ਭਾਈ ਬਠਿੰਡੇ ਇਲਾਕੇ ਦੇ ਵਿੱਚੋਂ, ਜਿਹੜੇ ਇਲਾਕੇ 'ਚੋਂ ਬੱਚਾ ਆਉਂਦਾ ਸੀਗਾ, ਉਸ ਇਲਾਕੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਸ਼ਰੇਆਮ ਨਸ਼ਾ ਵਿਕਦਾ, ਔਰ ਉਸ ਨਸ਼ੇ ਨੂੰ ਲੈ ਕੇ ਲਗਾਤਾਰ ਕਹਿੰਦੇ ਅਸੀਂ ਸ਼ਿਕਾਇਤਾਂ ਕਰਦੇ ਰਹੇ ਹਾਂ, ਲਗਾਤਾਰ ਅਸੀਂ, ਪਰ ਪੁਲਿਸ ਵੱਲੋਂ ਕਾਰਵਾਈ ਨਹੀਂ ਹੁੰਦੀ। ਸੋ ਆਹ ਵੀ ਸਵਾਲ ਹੈ, ਕਿਉਂਕਿ ਇਸ ਲਈ ਜੇਕਰ ਪੰਜਾਬ ਜਿਸ ਕਦਰ ਨਸ਼ੇ ਦੀ ਗਿਰਫਤ 'ਚ ਹੈ, ਔਰ ਅੰਕੜੇ ਜਿਹੜੇ ਗਵਾਹੀ ਭਰਦੇ ਨੇ ਕਿ ਪਿਛਲੇ 100 ਦਿਨਾਂ ਦੇ ਵਿੱਚ ਹੀ ਜਿਵੇਂ ਮਤਲਬ ਕਿ ਪੰਜਾਬ ਦੇ ਵਿੱਚ 60 ਦੇ ਕਰੀਬ ਓਵਰਡੋਜ਼ ਨਾਲ ਮੌਤਾਂ ਹੋਈਆਂ ਨੇ। ਇਹ ਆਪਣੇ ਆਪ 'ਚ ਅੰਕੜਾ ਗਵਾਹ ਭਰਦਾ, ਔਰ ਇਹ ਉਹ ਹੈ ਜਿੱਥੇ ਮੰਨ ਲਿਆ ਜਾਂਦਾ ਹੈ, ਜਿੱਥੇ ਪਰਿਵਾਰ ਵੱਲੋਂ ਪੋਸਟਮਾਰਟਮ 'ਚ ਆ ਗਿਆ, ਰਿਪੋਰਟ 'ਚ ਆ ਗਿਆ। ਇਹ ਉਹ ਅੰਕੜੇ ਨੇ। ਕਈ ਥਾਵਾਂ ਤੇ ਲੁਕਾ ਲਿਆ ਜਾਂਦਾ ਕਿ ਨਸ਼ੇ ਕਾਰਨ ਬਦਨਾਮੀ ਨਾ ਹੋ ਜਾਵੇ, ਕੱਲ ਨੂੰ ਛੋਟੇ ਭੈਣ ਭਰਾਵਾਂ ਦੇ ਵਿਆਹ 'ਚ ਕੋਈ ਅੜਿੱਕਾ ਨਾ ਆ ਜਾਵੇ। ਇਹ ਮਸਲੇ ਵੀ ਸਾਡੇ ਮਸਲਿਆਂ ਨੂੰ ਦਬਾਉਣ 'ਚ ਉਹ ਕਰਦੇ ਨੇ। ਪਰ ਹਕੀਕਤ ਇਹ ਹੈ ਕਿ ਪੰਜਾਬ ਦੇ ਹੁਣ ਹਰ ਘਰ ਦੇ ਬਾਹਰ ਨਸ਼ਾ ਦਸਤਕ ਦਿੰਦਾ, ਬੈਲ ਮਾਰ ਕੇ ਹੋਮ ਡਿਲੀਵਰੀ ਹੈ। ਸੋ ਮਤਲਬ ਬੈਠਕ 'ਚ ਬੈਠਿਆਂ ਨੂੰ ਹੋਮ ਡਿਲੀਵਰੀ ਜਦੋਂ ਨਸ਼ਿਆਂ ਦੀ ਹੋਣ ਲੱਗ ਗਈ, ਉਹਦੇ ਉੱਤੇ ਸਰਕਾਰਾਂ ਬਦਲ ਗਈਆਂ, ਇਸ ਮਸਲੇ ਦੇ ਉੱਤੇ ਸਰਕਾਰਾਂ ਪਲਟਦੀਆਂ ਰਹੀਆਂ। ਇਹਦਾ ਮਤਲਬ ਅਜੇ ਵੀ, ਕਿਉਂ ਤੁਸੀਂ ਇਹ ਦੇਖੋ ਕਿ ਇਸ ਮਸਲੇ ਨੂੰ ਹਾਲ ਹੀ 'ਚ ਕੱਲ ਇੱਕ ਇੰਸਪੈਕਟਰ ਪੈਸੇ ਲੈਣ ਦੇ ਦੋਸ਼ 'ਚ ਫੜ ਹੋਇਆ ਕਿ ਹਾਂ ਜੀ ਉਹ ਨਸ਼ੇ ਦੇ ਮਾਮਲੇ 'ਚ ਪੈਸੇ ਲੈਂਦਾ, ਗ੍ਰਿਫਤਾਰ ਕਰ ਲਿਆ ਗਿਆ। ਸੋ ਰਿਸ਼ਵਤਖੋਰੀ, ਇਹਦਾ ਮਤਲਬ ਹਾਵੀ ਹੈ। ਜਿਹੜੀ ਪੁਲਿਸ ਨੇ ਨਕੇਲ ਕਸਣੀ ਆ, ਉਹ ਪੁਲਿਸ ਇਹਦੇ ਵਿੱਚ ਗ੍ਰਿਫਤ 'ਚ ਹੈ, ਤਾਂ ਕਿਵੇਂ ਨਿਕਲਿਆ ਜਾਊਗਾ? ਸੋ ਆਹ ਨੌਜਵਾਨ ਦਾ ਜਾਣਾ ਸ਼ੀਸ਼ਾ ਵਿਖਾਉਣ ਵਰਗਾ ਹੈ ਕਿ ਭਾਈ ਪੰਜਾਬ ਦੀ 22 ਸਾਲਾਂ ਦਾ ਬੱਚਾ, ਇਹਦਾ ਮਤਲਬ ਜੇ ਉਹ 6 ਮਹੀਨੇ ਸਾਲ ਤੋਂ ਵੀ ਦੀ ਗਿਰਫਤ 'ਚ ਆਇਆ ਹੋਇਆ, ਤਾਂ ਦੇਖ ਲਓ ਕਿ 20 ਸਾਲ ਨੂੰ ਟੱਪਦੇ ਹੀ ਹੁਣ ਕਿੱਥੇ ਜਿੰਦਰੇ ਲਾ ਕੇ ਰੱਖ ਲਈਏ ਜਵਾਨੀ ਨੂੰ, ਮਤਲਬ ਕਿਹੜੇ ਕਮਰਿਆਂ 'ਚ ਕੈਦ ਕਰ ਲਈਏ। ਮਤਲਬ ਕਿ ਬਾਹਰ ਭੇਜਣਾ ਵੀ ਹੈ, ਬੱਚਿਆਂ ਨੇ ਆਪਣੇ ਕੰਮ ਧੰਦਿਆਂ ਲਈ ਵੀ ਜਾਣਾ, ਪੜ੍ਹਨ ਲਈ ਵੀ ਜਾਣਾ, ਖੇਡ ਲਈ ਵੀ ਜਾਣਾ, ਖੇਤਾਂ ਲਈ ਵੀ ਜਾਣਾ। ਸੋ ਉਹ ਸਾਰਿਆਂ ਤੇ ਹੁਣ ਕਿੱਥੇ CCTV ਕੈਮਰੇ, ਬੱਚਿਆਂ ਦੇ ਸਿਰਾਂ ਤੇ ਕੈਮਰੇ ਲਾ ਦਿੱਤੇ ਜਾਣ। ਸੋ ਇਹਦੇ ਲਈ ਪ੍ਰਸ਼ਾਸਨ ਔਰ ਸਰਕਾਰ ਜ਼ਿੰਮੇਵਾਰੀ ਲਵੇ। ਹੁਣ ਇਹ ਗੱਲਾਂ ਕਹਿ ਕੇ ਕਿ 4 ਮਹੀਨੇ ਸਾਡੀ ਸਰਕਾਰ ਨੂੰ ਹੋ ਗਏ ਜੀ, ਇਹ ਬਾਦਲਾਂ ਨੇ ਬੀਜੇ ਜੀ, ਇਹ ਕਾਂਗਰਸੀਆਂ ਨੇ ਬੀਜੇ ਜੀ, ਇਹ ਕੈਪਟਨ ਦੀ ਕੈਬਨਿਟ ਸੀਗੀ, ਜਿਹੜਾ ਕੈਪਟਨ ਖੁਦ ਕਹਿੰਦਾ ਸੀ ਮੇਰੀ ਸਾਰੀ ਕੈਬਨਿਟ ਇਹੀ ਜੀ ਹੈ ਜੀ। ਸੋ ਭਾਈ ਜੇਕਰ ਉਹ ਗੁਨਾਹਗਾਰ ਸੀ ਤਾਂ ਲੋਕਾਂ ਨੇ ਸਜ਼ਾ ਦੇ ਦਿੱਤੀ,
ਸੋ ਹੁਣ ਤੁਹਾਨੂੰ ਚੁਣਿਆ, ਤੁਹਾਨੂੰ ਕੁਝ ਕਰਕੇ ਦਿਖਾਉਣਾ ਪੈਣਾ। ਇਸ ਲਈ ਪੰਜਾਬ ਦੀਆਂ ਮਾਵਾਂ ਝੋਲੀ ਅੱਡ ਕੇ ਆਪਣੇ ਬੱਚਿਆਂ ਦੀ ਖੈਰ ਖਵਾ ਸਰਕਾਰਾਂ ਤੋਂ ਮੰਗਦੀਆਂ ਨੇ। ਇਸ ਤਸਵੀਰ ਨੇ ਪੰਜਾਬ ਦਾ ਅਕਸ ਸਾਹਮਣੇ ਲਾ ਦਿੱਤਾ। ਬਹੁਤ ਦੁਖਦਾਈ ਘਟਨਾ।